ਨੇ ਉਹਨਾਂ ਦਾ ਹੁਣ ਜਿਹੜੀ ਟੇਕ ਆ, ਉਹਨਾਂ ਦਾ ਜਿਹੜਾ ਆਸਰਾ ਉਹ ਹੈ ਮਰਹੂਮ ਨੌਜਵਾਨ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਪਰਿਵਾਰ। ਇਹ ਸਾਰੇ ਉਸ ਪਰਿਵਾਰ ਤੋਂ ਆਸ਼ੀਰਵਾਦ ਲੈਣ ਦੇ ਲਈ ਕਾਹਲੇ ਨੇ, ਭਾਵੇਂ ਅੱਜ ਤੱਕ ਪੰਜਾਬੀ ਗਾਇਕ ਦੇ ਪਰਿਵਾਰ ਨੇ ਕਿਸੇ ਵੀ ਉਮੀਦਵਾਰ ਨਾਲ ਮੇਲ ਮਿਲਾਪ ਨਹੀਂ ਕੀਤਾ, ਦੂਰੀ ਬਣਾਈ ਬੈਠਾ ਇਹ ਪਰਿਵਾਰ। ਪਰ ਮੈਦਾਨ ਦੇ ਵਿੱਚ ਆਏ ਸਾਰੇ ਉਮੀਦਵਾਰਾਂ ਵੱਲੋਂ ਆਪਣੇ ਸਮਰਥਕਾਂ ਰਾਹੀਂ ਬਲਕੌਰ ਸਿੰਘ ਸਿੱਧੂ ਸਣੇ ਚਮਕੌਰ ਸਿੰਘ ਸਿੱਧੂ ਤੋਂ ਸਮਾਂ ਮੰਗਿਆ ਜਾਣ ਲੱਗਿਆ। ਇਸੇ ਦੌਰਾਨ ਇਲਾਕੇ ਦੇ ਨੌਜਵਾਨ ਅਤੇ ਵੱਖ-ਵੱਖ ਕਲੱਬਾਂ ਸਣੇ ਹੋਰ ਸਮਾਜ ਸੇਵੀ ਸੰਸਥਾਵਾਂ ਦੇ ਆਗੂ ਅਜੇ ਵੀ ਮੂਸੇਵਾਲਾ ਦੇ ਪਰਿਵਾਰ ਦੇ ਵਿੱਚੋਂ ਕਿਸੇ ਜੀਅ ਨੂੰ ਮੈਦਾਨ ਦੇ ਵਿੱਚ ਉਤਰਨ ਦੇ ਲਈ ਰਾਜ਼ੀ ਕਰਨ ਲੱਗੇ ਹੋਏ ਨੇ। ਕਾਂਗਰਸ ਵੱਲੋਂ ਇੱਥੇ ਐਲਾਨੇ ਉਮੀਦਵਾਰ ਜੀਤਮਿੰਦਰ ਸਿੰਘ ਸਿੱਧੂ ਵੱਲੋਂ ਮਾਨਸਾ ਦੇ ਵਿੱਚ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਰਸ਼ਦੀਪ ਸਿੰਘ ਮਾਈਕਲ ਗਾਗੋਵਾਲ ਦੀ ਅਗਵਾਈ ਹੇਠ ਬੁਲਾਈ ਮੀਟਿੰਗ ਮਗਰੋਂ ਮੂਸੇਵਾਲਾ ਦੇ ਪਰਿਵਾਰ ਦੇ ਨਾਲ ਤਾਲਮੇਲ ਕਰਨ ਦੇ ਲਈ ਉਪਰਾਲਾ ਕੀਤਾ ਗਿਆ, ਪਰ ਪਰਿਵਾਰ ਨੇ ਕੋਈ ਹਾਮੀ ਨਹੀਂ ਭਰੀ। ਉਧਰ ਭਾਜਪਾ ਵੱਲੋਂ ਐਲਾਨੇ ਉਮੀਦਵਾਰ ਪਰਮਪਾਲ ਕੌਰ ਮਲੂਕਾ ਦੇ ਸਮਰਥਕਾਂ ਤੇ ਭਾਜਪਾ ਲੀਡਰਾਂ ਨੇ ਵੀ ਮੂਸੇਵਾਲਾ ਦੇ ਪਰਿਵਾਰ ਦੇ ਨਾਲ ਤਾਲਮੇਲ ਬਣਾਉਣ ਦਾ ਬੇਸ਼ੱਕ ਯਤਨ ਕੀਤਾ, ਪਰ ਪਰਿਵਾਰ ਨੇ ਅਜੇ ਤੱਕ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਹਮਾਇਤ ਦੀ ਹਾਮੀ ਨਹੀਂ ਭਰੀ। ਇਸੇ ਤਰ੍ਹਾਂ 3 ਵਾਰ ਮੈਂਬਰ ਪਾਰਲੀਮੈਂਟ ਰਹਿਣ ਵਾਲੀ ਹਰਸਿਮਰਤ ਕੌਰ ਦਾ ਚੋਣ ਮੀਟਿੰਗਾਂ ਦੌਰਾਨ ਮੂਸੇਵਾਲਾ ਪਰਿਵਾਰ ਦੇ ਨਾਲ ਅਜੇ ਤੱਕ ਕੋਈ ਮੇਲ-ਜੋਲ ਨਹੀਂ ਹੋ ਸਕਿਆ। ਅਕਾਲੀ ਦਲ ਅੰਮ੍ਰਿਤਸਰ ਵੱਲੋਂ ਭਾਈ ਗੁਰਸੇਵਕ ਸਿੰਘ ਜਵਾਰਕੇ ਦੀ ਥਾਂ ਤੇ ਲੱਖਾ ਸਧਾਣਾ ਨੂੰ ਮੈਦਾਨ ਦੇ ਵਿੱਚ ਉਤਾਰਨ ਦਾ ਐਲਾਨ ਕੀਤਾ ਗਿਆ। ਉਸ ਦੀ ਹਮਾਇਤ ਲਈ ਵੀ ਮੂਸੇਵਾਲਾ ਪਰਿਵਾਰ ਚੁੱਪ ਵੱਟੀ ਬੈਠਾ ਹੈ। ਹਰਸਿਮਰਤ ਕੌਰ ਬਾਦਲ ਦੀ ਜਿਸ ਤੱਕ ਗੱਲ ਕਰੀਏ ਤਾਂ ਅਕਾਲੀ ਦਲ ਨੇ ਜਦੋਂ ਸਿੱਧੂ ਮੂਸੇਵਾਲਾ ਕਾਂਗਰਸ ਦੇ ਵਿੱਚ ਜੁਆਇਨਿੰਗ ਕੀਤੀ ਸੀ ਉਹਨੇ, ਤਾਂ ਉਦੋਂ ਇਹਨਾਂ ਨੇ ਗੈਂਗਸਟਰ ਕਿਹਾ ਸੀ। ਸੁਖਬੀਰ ਸਿੰਘ ਬਾਦਲ ਨੇ, ਤੁਸੀਂ ਪੁਰਾਣੀਆਂ ਸਪੀਚਾਂ ਕੱਢ ਕੇ ਦੇਖ ਲਓ, ਸਿੱਧੂ ਮੂਸੇਵਾਲਾ ਨੂੰ ਗੈਂਗਸਟਰ ਕਿਹਾ ਸੀਗਾ ਕਿ ਅੱਜ ਕੱਲ੍ਹ ਗੈਂਗਸਟਰ ਤੇ ਗਾਇਕ ਵੀ ਜਿਹੜੇ ਆ ਉਹ ਲੀਡਰ ਬਣ ਰਹੇ ਨੇ, ਇਹ ਆ ਫਲਾਨਾ, ਇਹ ਆ, ਜੋ ਵੀ ਉਹਨਾਂ ਨੇ ਕਿਹਾ। ਇਸੇ ਤਰ੍ਹਾਂ ਜਿਹੜਾ ਲੱਖਾ ਸਧਾਣਾ ਉਹਨੇ ਇਹ ਐਲਾਨ ਕੀਤਾ ਸੀਗਾ ਕਿ ਜੇਕਰ ਬਲਕੌਰ ਸਿੰਘ ਸਿੱਧੂ ਜਾਂ ਸਿੱਧੂ ਮੂਸੇਵਾਲਾ ਦਾ ਪਰਿਵਾਰ ਚੋਣ ਮੈਦਾਨ ਦੇ ਵਿੱਚ ਉਤਰੂਗਾ ਤਾਂ ਮੈਂ ਉੱਥੋਂ ਚੋਣ ਨਹੀਂ ਲੜਾਂਗਾ। ਤੇ ਜੇਕਰ ਕਾਂਗਰਸ ਦੀ ਗੱਲ ਕੀਤੀ ਜਾਵੇ ਤਾਂ ਕਾਂਗਰਸ ਦੇ ਹੀ ਵੱਡੇ ਲੀਡਰ ਜਿਹੜੇ ਨੇ ਉਹ ਇਸ ਗੱਲ ਦੇ ਲਈ ਕਾਹਲੇ ਸੀਗੇ ਕਿ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਹੀ ਇੱਥੋਂ ਚੋਣ ਲੜਾਈ ਜਾਵੇ। ਜਿਹੜੇ ਹੋਰ ਨੇ ਸਮਾਜ ਸੇਵੀ ਸੰਸਥਾਵਾਂ ਵਾਲੇ, ਕਲੱਬਾਂ ਵਾਲੇ, ਹੁਣ ਭਾਜਪਾ ਨਾਲ ਤਾਂ ਉਹਨਾਂ ਦਾ ਰਾਬਤਾ ਕਿੱਥੋਂ ਹੋਣਾ ਸੀਗਾ, ਕਿਉਂਕਿ ਭਾਜਪਾ ਦੇ ਬਾਰੇ ਨਾ ਇੱਕ ਦਿਨ ਮੈਂ ਗੱਲ ਸਾਂਝੀ ਕੀਤੀ ਸੀ, ਸ਼ਾਇਦ ਪੰਜਾਬੀ ਰੇਡੀਓ USA ਦੇ ਇਸੇ ਪ੍ਰੋਗਰਾਮ ਦੇ ਵਿੱਚ ਜਾਂ ਕਿਸੇ ਹੋਰ ਪ੍ਰੋਗਰਾਮ ਦੇ ਵਿੱਚ। ਜਦੋਂ ਸਿੱਧੂ ਮੂਸੇਵਾਲੇ ਦਾ ਕਤਲ ਹੁੰਦਾ ਨਾ ਤੇ ਉਸ ਤੋਂ ਬਾਅਦ ਅਮਿਤ ਸ਼ਾਹ ਦੇ ਨਾਲ ਮੁਲਾਕਾਤ ਹੁੰਦੀ ਹੈ ਬਲਕੌਰ ਸਿੰਘ ਸਿੱਧੂ ਦੀ। ਚਲੋ ਬੰਦਾ ਸਦਮੇ ਦੇ ਵਿੱਚ ਹੁੰਦਾ ਹੈ, ਬੰਦੇ ਨੂੰ ਹਰਖ ਹੁੰਦਾ ਹੈ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਡਾਈਜੈਸਟ ਕਰਨਾ, ਉਹਨੂੰ ਉਸ ਸਦਮੇ ਦੇ ਵਿੱਚੋਂ ਲੰਘਣਾ, ਇਹ ਦੌਰ ਹੁੰਦਾ ਇੱਕ ਜਿਹਨੂੰ ਪਾਰ ਕਰਨਾ ਬਹੁਤ ਔਖਾ ਹੁੰਦਾ। ਤਾਂ ਉਹਨਾਂ ਨੇ ਜਦੋਂ ਚੰਡੀਗੜ੍ਹ ਸੱਦਿਆ ਤੇ ਉਹ ਜਿਹੜਾ ਇੱਕ ਸ਼ੇਖਾਵਤ ਸੀਗਾ, ਗਜੇਂਦਰ ਸ਼ੇਖਾਵਤ, ਮੇਰੇ ਨਾਮ ਯਾਦ ਆ ਗਿਆ, ਗਜੇਂਦਰ ਸ਼ੇਖਾਵਤ ਸਾਲਸੀ ਸੀਗਾ। ਸਾਲਸੀ ਮਤਲਬ ਉਹ ਅਮਿਤ ਸ਼ਾਹ ਦੇ ਨਾਲ ਵੀ ਗੱਲਬਾਤ ਦੇ ਵਿੱਚ ਸੀਗਾ ਤੇ ਉਹ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨਾਲ ਵੀ ਰਾਬਤੇ ਦੇ ਵਿੱਚ ਸੀਗਾ। ਉਹਨੇ ਹੀ ਸੱਦਿਆ ਸੀ, ਉਹਨੇ ਮੀਟਿੰਗ ਕਰਾਈ ਸੀ। ਮੀਟਿੰਗ ਕਰਾਉਣ ਤੋਂ ਬਾਅਦ ਜਦੋਂ ਅਮਿਤ ਸ਼ਾਹ ਮੀਟਿੰਗ ਕਰਨ ਤੋਂ ਪਹਿਲਾਂ ਜਦੋਂ ਉਹਨੇ ਸੱਦਿਆ ਗਜੇਂਦਰ ਸ਼ੇਖਾਵਤ ਨੂੰ ਆਪਣੇ ਕੋਲੇ, ਤਾਂ ਉਹ ਕਹਿੰਦੇ ਕਿ ਉਹਨੇ ਹਿੰਦੀ ਚ ਬੋਲਿਆ, ਕਿਆ ਬੋਲਾ, ਉਹ ਕਹਿੰਦਾ ਵੀ ਕੀ ਕਹਿੰਦਾ ਉਹ, ਮਤਲਬ ਉਹਨਾਂ ਦੀ ਇਹ ਇੱਛਾ ਸੀ ਕਿ ਜਿਸ ਪਿਤਾ ਦਾ ਪੁੱਤ ਕਤਲ ਹੋ ਗਿਆ ਹੋਵੇ 28-29 ਸਾਲ ਦੀ ਉਮਰ ਦੇ ਵਿੱਚ, ਔਰ ਦੁਨੀਆ ਭਰ ਦੇ ਵਿੱਚ ਉਹ ਨੌਜਵਾਨ ਚਰਚਿਤ ਹੋਵੇ, ਔਰ ਉਹ ਪਰਿਵਾਰ ਉਹ ਸਦਮੇ ਦੇ ਵਿੱਚੋਂ ਵੀ ਨਾ ਨਿਕਲਿਆ ਹੋਵੇ, ਉਹ ਪਰਿਵਾਰ ਨੂੰ ਆਪਣੇ ਭਵਿੱਖ ਦੇ ਵਿੱਚ ਬਿਨਾਂ ਹਨੇਰੇ ਦੇ, ਬਿਨਾਂ ਸਦਮੇ ਦੇ, ਬਿਨਾਂ ਰੋਣ ਕਲਾਟ ਤੋਂ ਹੋਰ ਕੁਝ ਦਿਖਦਾ ਹੀ ਨਾ ਹੋਵੇ। ਤੇ ਉਹਨੂੰ ਸੱਦ ਰਿਹਾ ਇੱਕ ਪਾਰਟੀ ਦਾ ਜਿਹੜਾ ਕੇਂਦਰੀ ਗ੍ਰਹਿ ਮੰਤਰੀ ਕਹਿ ਲਓ ਜਾਂ ਇੱਕ ਪਾਰਟੀ ਦਾ ਆਗੂ, ਉਹ ਕਹਿੰਦਾ ਵੀ ਕੀ ਬੋਲਿਆ ਉਹ, ਮਤਲਬ ਉਹਨੂੰ ਇਹ ਵੀ ਨਹੀਂ ਕਿਹਾ ਗਿਆ, ਉਹਨੂੰ ਇਸ ਤਰੀਕੇ ਨਾਲ ਵੀ ਨਹੀਂ ਸੱਦਿਆ ਗਿਆ। ਆਪਾਂ ਵੀ ਕਹਿ ਦਿੰਦੇ ਹਾਂ ਨਾ ਜਦੋਂ ਕਿਸੇ ਨਾਲ ਬਾਰਗੇਨਿੰਗ ਕਰਦੇ ਹਾਂ ਵੀ ਚਲੋ ਤੁਸੀਂ ਆਪਣਾ ਦੱਸੋ ਕੀ ਕਹਿਣਾ ਚਾਹੁੰਦੇ ਹੋ, ਆਪਾਂ ਸਤਿਕਾਰਤ ਤਰੀਕੇ ਨਾਲ ਬਾਰਗੇਨਿੰਗ ਕਰਦੇ ਹਾਂ। ਜਦੋਂ ਪਰ ਸਿਆਸੀ ਬਾਰਗੇਨਿੰਗ ਕਰਨਾ ਆਪਣੇ ਵਰਗੇ ਲੋਕਾਂ ਦੇ ਵੱਸ ਦੀ ਗੱਲ ਨਹੀਂ ਹੈ। ਇਹ ਉਹਨਾਂ ਲੋਕਾਂ ਦੀ ਵੱਸ ਦੀ ਗੱਲ ਆ ਜਿਹੜੇ ਤੇਜ਼ ਤਰਾਰ ਨੇ, ਜਿਹੜੇ ਮੁੱਕਰਨ ਤੇ ਵੀ ਮਿੰਟ ਨਹੀਂ ਲਾਉਂਦੇ, ਜਿਨ੍ਹਾਂ ਦਾ ਕੋਈ ਸਟੈਂਡ ਨਹੀਂ ਹੁੰਦਾ। ਉਹ ਕਹਿੰਦੇ ਨਹੀਂ ਮੈਂ ਤਾਂ ਇਹ ਗੱਲ ਕਹੀ ਨਹੀਂ ਮੈਂ ਤਾਂ ਆਹ ਕਿਹਾ ਹੀ ਨਹੀਂਗਾ, ਨਹੀਂ ਮੈਂ ਤਾਂ ਆਹ ਕਿਹਾ ਸੀਗਾ। ਉਹ ਰੌਲਾ ਦੋ ਥਾਈਂ ਪੈ ਜਾਂਦਾ ਫਿਰ, ਕਿਉਂਕਿ ਇੱਕ ਤਾਂ ਉਹ ਥੋੜਾ ਜਿਹਾ ਪਾਵਰ ਹੁੰਦੀ ਹੈ ਉਹਨਾਂ ਕੋਲੇ, ਉਹਨਾਂ ਨੂੰ ਮੁੱਕਰਨਾ ਸੌਖਾ ਹੁੰਦਾ। ਹੁਣ ਤੁਹਾਡੇ ਮੇਰੇ ਵਰਗਾ ਮਾਤੜ ਬੰਦਾ ਜੇ ਮੁੱਕਰੂਗਾ ਕਿਸੇ ਗੱਲ ਤੋਂ ਤੇ ਅਗਲਾ ਕਹੂ ਆਹ ਦੇਖ ਕੇ ਤੂੰ ਆਹ ਗੱਲ ਕਹੀ ਨਹੀਂ ਉਦੋਂ, ਫਿਰ ਅਗਲਾ ਕਹੂ ਹਾਂ ਯਾਰ ਮੈਂ ਕਿਵੇਂ ਮੁੱਕਰਾਂਗੇ, ਆਪਾਂ ਨੂੰ ਤਾਂ ਮੁੱਕਰਨਾ ਹੀ ਬਹੁਤ ਔਖਾ ਹੈ। ਸੋ ਮੁੱਕਰਿਆ ਬੰਦਾ ਤਾਂ ਮਰਿਆ ਬਰਾਬਰ ਹੈ। ਪਰ ਦੂਜੀ ਗੱਲ ਇਹ ਹੈ ਕਿ ਫਿਰ ਜਿਹੜੇ ਬੰਦੇ ਕੋਲੇ ਥੋੜੀ ਪਾਵਰ ਹੁੰਦੀ ਹੈ ਫਿਰ ਆਪਣੇ ਲਹਿਜੇ ਨਾਲ, ਆਪਣੇ ਨੈਰੇਟਿਵ ਨਾਲ ਗੱਲ ਕਰਦਾ, ਪਰ ਉਹਦਾ ਗੁੱਸਾ ਇਸ ਕਰਕੇ ਮਨਾਇਆ ਗਿਆ ਸੀਗਾ ਕਿ ਜਿਸ ਪਿਤਾ ਨੂੰ ਹਜੇ ਆਪਣੇ ਪੁੱਤਰ ਦੀ ਅਰਥੀ ਤੋਰਿਆ
ਵਿਦਾਇਗੀ ਦਿੱਤਿਆਂ, ਅੰਤਿਮ ਵਿਦਾਇਗੀ ਦਿੱਤਿਆਂ 15-20 ਦਿਨ ਵੀ ਨਹੀਂ ਵਾਪਰੇ ਸੀ, ਉਹਨੂੰ ਕਿਸ ਤਰੀਕੇ ਨਾਲ ਸੱਦਿਆ ਗਿਆ, ਸੰਬੋਧਨ ਕੀਤਾ ਗਿਆ। ਤਾਂ ਹਾਲੇ ਤੱਕ ਇਸ ਪਰਿਵਾਰ ਨੇ ਦੂਰੀ ਬਣਾਈ ਹੋਈ ਹੈ। ਪਰ ਜਿਵੇਂ ਹਰ ਵਾਰ ਮੈਂ ਇਹ ਗੱਲ ਕਹਿਣਾ ਹੁੰਦਾ ਕਿ ਜਿਹੜੇ ਲੀਡਰ ਨੇ ਉਹ ਪਾਰਟੀਆਂ ਤੋਂ ਕਿਨਾਰਾ ਕਰਦੇ ਨੇ, ਦੂਜੀਆਂ ਪਾਰਟੀਆਂ ਨੂੰ ਜੁਆਇਨ ਕਰਦੇ ਨੇ। ਉਹ ਕਹਿੰਦੇ ਨੇ ਕਿ ਮੈਨੂੰ ਜੀ ਟਿਕਟ ਨਹੀਂ ਦਿੱਤੀ, ਮੈਂ ਤਾਂ ਕਰਕੇ ਪਾਰਟੀ ਛੱਡਤੀ। ਕਦੇ ਕਿਸੇ ਲੀਡਰ ਨੇ ਇਹ ਗੱਲ ਕਹੀ ਹੈ ਕਿ ਮੈਂ ਜੀ ਆਪਣੇ ਹਲਕੇ ਦੇ ਲੋਕਾਂ ਦੀ ਗੱਲ ਰੱਖੀ ਸੀ, ਸਾਡੇ ਹਲਕੇ ਦੇ ਵਿੱਚ ਹੌਸਪੀਟਲ ਚਾਹੀਦਾ, ਸਕੂਲ ਚਾਹੀਦਾ, ਗਰਾਊਂਡ ਚਾਹੀਦਾ, ਜਾਂ ਇੱਥੇ ਚਿੱਟੇ ਦਾ ਵਪਾਰ ਹੋ ਰਿਹਾ, ਚਿੱਟਾ ਵਿਕ ਰਿਹਾ, ਉਹਨਾਂ ਨੇ ਨਹੀਂ ਰੋਕਿਆ ਤਾਂ ਮੈਂ ਤਾਂ ਜਾ ਰਿਹਾ। ਇਹ ਗੱਲ ਕਦੇ ਕਰਦੇ ਆ ਸਾਡੇ ਲੀਡਰ? ਇੱਥੇ ਵੀ ਤੁਸੀਂ ਦੇਖ ਲਓ ਵੀ ਤੁਸੀਂ ਸਿੱਧੂ ਮੂਸੇਵਾਲੇ ਦੇ ਪਰਿਵਾਰ ਦੇ ਵੱਲ ਝਾਕ ਰਹੇ ਹੋ ਵੀ ਕਦੋਂ ਇਹ ਸਾਡੇ ਵੱਲ ਇਸ਼ਾਰਾ ਕਰਨ, ਕਦੋਂ ਇਹ ਕਰਨ। ਤੁਸੀਂ ਪਾਰਟੀਆਂ ਨੇ ਤੁਹਾਨੂੰ ਜ਼ਿੰਮੇਵਾਰੀ ਦੇਤੀ ਹੈ, ਤੁਸੀਂ ਲੋਕਾਂ ਦੇ ਵਿੱਚ ਨਿਕਲੋ, ਆਪਣੀ ਗੱਲ ਰੱਖੋ, ਆਪਣਾ ਮੈਨੀਫੈਸਟੋ ਰੱਖੋ, ਉਹਦੇ ਤੇ ਚਰਚਾ ਕਰੋ। ਲੋਕਾਂ ਨੂੰ ਜੇ ਚੰਗਾ ਲੱਗੇ ਤੁਹਾਨੂੰ ਵੋਟ ਪਾ ਦੇਣਗੇ। ਸੋ ਇੱਕ ਇਹ ਦੇਖੀ ਜਾਣਾ ਕਿ ਕਿਹਦੇ ਬੰਨੀ ਇਕੱਠ ਜ਼ਿਆਦੇ ਹੈ, ਕਿਹੜਾ ਬੰਦਾ ਕਿਹਦੀ ਸਪੋਰਟ ਕਰ ਰਿਹਾ। ਸੋ ਇਹ ਜਿਹੜਾ ਆਪਾਂ ਪੋਲੀਟੀਕਲ ਮੋਰਲ ਗਰਾਊਂਡ ਦੀ ਜਿਹੜੀ ਚਰਚਾ ਕੱਲ ਵੀ ਸਾਂਝੀ ਸੱਤ ਪ੍ਰੋਗਰਾਮ ਦੇ ਵਿੱਚ ਆਪਾਂ ਕੀਤੀ ਸੀ ਹਮੇਰ ਸਿੰਘ ਜੀ ਨਾਲ, ਤਾਂ ਉਹਦੇ ਤੇ ਲਗਾਤਾਰ ਸਾਡਾ ਜਿਹੜਾ ਪੱਧਰ ਹੈ ਉਹ ਨੀਵਾਂ ਹੁੰਦਾ ਜਾ ਰਿਹਾ। ਸੋ ਇੱਕ ਪਰਿਵਾਰ ਦੇ ਵੱਲ ਸਾਰੇ ਉਮੀਦਵਾਰਾਂ ਦੀ ਝਾਕ ਹੈ, ਹਾਲੇ ਤੱਕ ਉਹਨਾਂ ਨੇ ਕੋਈ ਫੈਸਲਾ ਨਹੀਂ ਲਿਆ। ਵੱਡੀ ਗਿਣਤੀ ਲੋਕ ਇਹ ਵੀ ਨੇ ਜਿਹੜੇ ਸੋਚਦੇ ਨੇ ਕਿ ਇਸ ਪਰਿਵਾਰ ਨੂੰ ਚੋਣ ਮੈਦਾਨ ਦੇ ਵਿੱਚ ਉਤਰਨਾ ਚਾਹੀਦਾ ਹੈ। ਪਰ ਦੱਸਦੇ ਆ ਕਿ ਪਰਿਵਾਰ ਦੇ ਕੁਝ ਹਮਦਰਦੀ ਲੋਕ ਅਜਿਹੇ ਨੇ ਜਿਹੜੇ ਕਹਿੰਦੇ ਨੇ ਕਿ ਤੁਹਾਡੇ ਘਰੇ ਨਵਾਂ ਜੀ ਆਇਆ, ਤੁਸੀਂ ਉਹਨੂੰ ਵਕਤ ਦਿਓ। ਤੁਸੀਂ ਕੀ ਲੈਣਾ ਹੈ ਜੀ ਸਿਆਸੀ ਝਮੇਲਿਆਂ ਤੋਂ, ਕੀ ਲੈਣਾ ਪਾਰਟੀਆਂ ਤੋਂ? ਤੁਸੀਂ ਆਪਣੀ ਜ਼ਿੰਦਗੀ ਜਿਹੜੀ ਕਿ ਤੁਸੀਂ ਇੱਕ ਉਮਰ ਦੇ ਇੱਕ ਹੋਰ ਪੜਾਅ ਦੇ ਵੱਲ ਦੋਵੇਂ ਜੀ ਵੱਧ ਰਹੇ ਹੋ, ਤਾਂ ਉਸ ਵੱਲ ਤੁਹਾਨੂੰ ਧਿਆਨ ਦੇਣਾ ਚਾਹੀਦਾ। ਸੋ ਵੱਖ-ਵੱਖ ਰਾਏ ਨੇ ਲੋਕਾਂ ਨੇ ਇਹਨਾਂ ਚੀਜ਼ਾਂ ਨੂੰ ਲੈ ਕੇ। ਪਰ ਫਿਰ ਵੀ ਤੁਸੀਂ ਦੇਖੋ ਕਿ ਸਿਆਸੀ ਪਾਰਟੀਆਂ ਕਿਸੇ ਵੀ ਜਿਹੜਾ ਸਿਵੇ ਤੇ ਰੋਟੀ ਲਾਉਣ ਤੋਂ ਗੁਰੇਜ਼ ਨਹੀਂ ਕਰਦੀਆਂ। ਇੱਕ ਪਾਸੇ ਉਹ ਪਰਿਵਾਰ ਸਦਮੇ ਦੇ ਵਿੱਚ ਹੈ, ਉਹਦੇ ਲਈ ਨਿਆਂ ਤਾਂ ਕੀ ਕਰਨਾ ਸੀ। ਇਹ ਉਹੀ ਬਜ਼ੁਰਗ ਜੋੜਾ ਜਿਹੜਾ ਕੈਂਡਲ ਮਾਰਚ ਕੱਢਦਾ ਰਿਹਾ। ਕਿੰਨੇ ਕੁ ਲੋਕ ਉੱਥੇ ਗਏ ਨੇ? ਤੁਸੀਂ ਦੇਖ ਲਓ ਸਿੰਗਰਾਂ ਦੀ ਤੀਜੇ ਦਿਨ ਮੂਸੇਵਾਲਾ ਦੇ ਮਾਤਾ ਪਿਤਾ ਨਾਲ ਫੋਟੋ ਹੁੰਦੀ ਹੈ, ਮੈਂ ਜੀ ਹਵੇਲੀ ਗਿਆ, ਮੈਂ ਜੀ ਐਂ ਗਿਆ। ਕਿੰਨੇ ਕੁ ਸਿੰਗਰ ਨੇ ਜਿਨ੍ਹਾਂ ਨੇ ਇਹ ਗੱਲ ਕਹੀ ਹੈ ਕਿ ਮੂਸੇਵਾਲੇ ਨੂੰ ਨਿਆਂ ਦਿਵਾਉਣ ਦੇ ਲਈ, ਉਹਦੇ ਪਰਿਵਾਰ ਨੂੰ ਨਿਆਂ ਦਿਵਾਉਣ ਦੇ ਲਈ ਕੈਂਡਲ ਮਾਰਚ ਕੱਢਿਆ ਜਾਣਾ, ਆਓ ਭਾਈ ਉੱਥੇ ਚੱਲ ਗਏ। ਕਿੰਨੇ ਕੁ ਲੋਕ ਉਹਦੇ ਪਿਓ ਦੇ ਨਾਲ ਕਦੇ ਜਦੋਂ ਅਦਾਲਤ ਦੇ ਵਿੱਚ ਪੇਸ਼ੀ ਪੈਂਦੀ ਹੈ, ਤਰੀਕ ਪੈਂਦੀ ਹੈ, ਕਿੰਨੇ ਕੁ ਲੋਕ ਗਏ ਨੇ? ਉਹ ਵਿਚਾਰੇ ਇਕੱਲੇ ਹੁੰਦੇ ਆ। ਮੈਂ ਕਿੰਨੇ ਵਾਰੀ ਆਪਾਂ ਉਹਨਾਂ ਦੀਆਂ ਬਾਈਟ ਸੁਣੀਆਂ ਨੇ, ਵੀਡੀਓ ਦੇਖੀਆਂ ਨੇ। ਇੱਕ ਉਹਨਾਂ 2-3 ਗਨਮੈਨ ਹੁੰਦੇ ਆ, ਇੱਕ ਉਹਨਾਂ ਦੇ ਨਾਲ ਪੱਕਾ ਬੰਦਾ ਉਹਨਾਂ ਦੇ ਪਿੰਡ ਦਾ ਉਹ ਹੁੰਦਾ। ਕਦੇ ਕੋਈ ਸਟਾਰ ਖੜਾ ਨਜ਼ਰ ਨਹੀਂ ਆਉਂਦਾ। ਗਾਣਾ ਰਿਲੀਜ਼ ਕਰਾਉਣਾ ਹੋਵੇ ਤੇ ਉਹਨਾਂ ਦੇ ਘਰੇ ਕੋਠੀ 'ਚ ਚਲੇ ਜਾਂਦੇ ਆ, ਜੋ ਲਓ ਜੀ ਗਾਣਾ ਰਿਲੀਜ਼ ਕਰ ਦਿਓ ਸਾਡਾ। ਸੋ ਇਹ ਸਾਰੇ ਇੱਕੋ ਹੀ ਚੀਜ਼ ਨੇ, ਮੌਕਾ ਪ੍ਰਸਤ ਲੋਕ ਨੇ। ਪਰ ਇਹ ਉਸ ਪਰਿਵਾਰ ਦੇ ਵਿੱਚੋਂ ਵੀ ਮੁਨਾਫਾ ਭਾਲਦੇ ਨੇ, ਜਿਹੜਾ ਪਰਿਵਾਰ ਆਪਣੇ ਲਈ ਇੱਕ ਬਹੁਤ ਵੱਡੀ ਜੱਦੋ-ਜਹਿਦ ਜਾਂ ਇੱਕ ਛਛੋ-ਪੰਜ ਦੇ ਬਹੁਤ ਵੱਡੇ ਚੁਰਾਹੇ ਦੇ ਉੱਤੇ ਖੜਾ ਮਹਿਸੂਸ ਕਰ ਰਿਹਾ। ਬਹੁਤ-ਬਹੁਤ ਧੰਨਵਾਦ। ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਪੰਜਾਬੀ ਰੇਡੀਓ USA ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ। ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਅੱਜ ਵਾਰੀ ਹੈ ਅਪਡੇਟ ਟਰੱਕਿੰਗ ਸੈਗਮੈਂਟ ਦੀ, ਜਿਸ ਦੇ ਵਿੱਚ ਟਰੱਕਿੰਗ ਇੰਡਸਟਰੀ ਦੇ ਵਿੱਚ ਵਾਪਰ ਕੀ ਨਵਾਂ ਰਿਹਾ, ਟਰੱਕਿੰਗ ਇੰਡਸਟਰੀ ਦੇ ਵਿੱਚ ਕੀ ਕੁਛ ਨਵਾਂ ਹੋਇਆ। ਤੁਹਾਡੇ ਸਵਾਲਾਂ ਨੂੰ ਵੀ ਐਡਰੈਸ ਕੀਤਾ ਜਾਊਗਾ, ਜਵਾਬ ਦਿੱਤੇ ਜਾਣਗੇ। ਸਟੂਡੀਓ ਦੇ ਵਿੱਚ ਕਾਲ ਕਰ ਸਕਦੇ ਹੋ 408 272 5200 ਤੇ। ਬਹੁਤ-ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।